ਅਸਲਾਮ ਵਾਲੇਕਮ, ਸਤਿ ਸ੍ਰੀ ਅਕਾਲ, ਪ੍ਰਣਾਮ ਦੋਸਤੋ। ਮੈਂ ਨਾਸਰ ਕਿਸਾਨਾ ਔਰ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ। ਅੱਜ ਅਸੀਂ ਪਹੁੰਚੇ ਹਾਂ ਚੱਕ ਨੰਬਰ 163 ਗਾਬੇ ਜਾਮਾਰਾ। ਇਹ ਤਹਿਸੀਲ ਗੋਜਰਾ, ਜ਼ਿਲ੍ਹਾ ਟੋਬਾ ਟੈਕਸ਼ਨ ਦਾ ਪਿੰਡ ਆ, ਵਿਚਾਲੇ ਜੇ ਪੈਂਦਾ ਹੈ। ਤੇ ਆਲੇ ਦੁਆਲੇ ਦੇ ਪਿੰਡ ਦੀ ਗੱਲ ਕਰੀਏ ਤਾਂ ਇਸ ਤੋਂ ਅੱਗੇ 164 ਗਾਬੇ ਸ਼ੇਖਾਂ, ਉਸ ਤੋਂ ਅੱਗੇ ਚੰਡੋ ਬਟਾਲਾ। ਇਸ ਦੇ ਬਿਲਕੁਲ ਅਗਰ ਇੱਧਰ ਦੀ ਗੱਲ ਕਰੀਏ ਤਾਂ ਮੂੰਗੀ ਬੰਗਲੇ ਵਾਲੀ ਸਾਈਡ ਤੇ 362 ਨਸ਼ਹਿਰਾ ਪੈ ਜਾਂਦਾ, ਉਸ ਤੋਂ ਪਿੱਛੇ ਗੱਗੋਮਾਲ ਆ। ਅਗਰ ਪਿਛਲੀ ਸਾਈਡ ਦੀ ਗੱਲ ਕਰੀਏ 158 ਗਾਬੇ ਖੱਖਾਂ, ਉਸ ਤੋਂ ਪਿੱਛੇ ਪੈੜੇਆਲ ਤੇ ਪਰੇ ਟੋਬਾ ਰੋਡ ਚੜ੍ਹ ਜਾਂਦਾ। ਬਹੁਤ ਸਾਰੇ 1947 ਦੀ ਵੰਡ ਦੇ ਵਿੱਚੋਂ ਸਰਦਾਰ ਇੱਥੋਂ ਉੱਠ ਕੇ ਗਏ ਹੋਣੇ ਆ। ਸਾਡੀ ਵੀਡੀਓ ਦੇ ਵਿੱਚ ਅਗਰ ਉਹ ਦੇਖਣ ਤੋਂ ਬਾਅਦ ਉਹਨਾਂ ਨੂੰ ਪਤਾ ਲੱਗਦਾ ਕਿ ਸਾਡੇ ਪਿੰਡ ਦਾ ਜ਼ਿਕਰ ਹੋ ਰਿਹਾ ਤਾਂ ਉਹ ਸਾਡੇ ਨਾਲ ਕਮੈਂਟ ਵਿੱਚ ਆਪਣਾ ਰਾਬਤਾ ਕਰ ਸਕਦੇ ਆ। ਪੂਰੇ ਪਿੰਡ ਦੀ ਵੀਡੀਓ ਵੀ ਆਪਾਂ ਆਪਣੇ ਚੈਨਲ ਤੇ ਬਣਾ ਕੇ ਲਾਈ ਹੋਈ ਹੈ। ਬਜ਼ੁਰਗ ਸਾਡੇ ਨਾਲ ਮੌਜੂਦ ਆ ਜੀ। ਬਰੋਟੀ 'ਚ ਉੱਠ ਕੇ ਆਏ ਆ। ਹੁਸ਼ਿਆਰਪੁਰ ਦਾ ਇੱਕ ਬਹੁਤ ਵਧੀਆ ਪਿੰਡ ਸੀ ਬਰੋਟੀ, ਪੜ੍ਹੇ ਲਿਖੇ ਲੋਕਾਂ ਦਾ ਪਿੰਡ ਸੀ। ਹੁਸ਼ਿਆਰਪੁਰ ਵੈਸੇ ਹੀ ਜ਼ਿਲ੍ਹਾ ਪੜ੍ਹਿਆ ਲਿਖਿਆ ਦਾ ਸੀ, ਜਲੰਧਰ ਵੀ ਵੈਸੇ ਤਾਂ ਪੜ੍ਹਿਆ ਲਿਖਿਆ ਸੀ, ਲੇਕਿਨ ਹੁਸ਼ਿਆਰਪੁਰ ਦਾ ਇੱਕ ਵੱਖਰਾ ਨਾਂ ਅੰਬਾਂ ਦੇ ਵਿੱਚ ਬਹੁਤ ਮਸ਼ਹੂਰ ਸੀਗਾ। ਕਹਿੰਦੇ ਅੰਬੀਆਂ ਨੂੰ ਤਰਸੇਂਗੀ ਛੱਡ ਕੇ ਦੇਸ਼ ਦੁਆਬਾ। ਤੇ ਉਹ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਸ਼ੇਅਰ ਕਰਨੀਆਂ। ਬਜ਼ੁਰਗਾਂ ਦਾ ਜੰਮਪਲ ਜਿਹੜਾ ਉਹ 1947 ਤੋਂ ਵੰਡ ਤੋਂ ਬਾਅਦ ਆਇਆ, ਕਿਉਂਕਿ ਹੁਣ ਇਹ ਉਹ ਲੋਕ ਆ ਸਾਡੇ ਕੋਲ, ਸਾਡੇ ਵਿਚਕਾਰ, ਕਿ ਜਿਨ੍ਹਾਂ ਨੂੰ ਸੀਨਾ ਬਸੀਨਾ ਮਾਲੂਮਾਤ ਆ। ਉਹ ਚੀਜ਼ਾਂ ਜਿਹੜੀਆਂ ਬਜ਼ੁਰਗਾਂ ਕੋਲ ਸੁਣੀਆਂ ਤੁਹਾਡੇ ਰੂਬਰੂ ਕਰਨੀਆਂ ਆ, ਕਿਉਂਕਿ ਸੈੱਟ ਹੋਣਾ ਵੀ ਇੱਕ ਬੜਾ ਵੱਡਾ ਇਹ ਇਸ਼ੂ ਸੀਗਾ। ਪਜਾੜਾ ਪੱਟ ਕੇ ਜਦੋਂ ਆਏ ਸੀ, ਸਾਰਾ ਕੁਝ ਛੱਡ ਕੇ ਖਾਲੀ ਹੱਥ, ਕੱਪੜਾ ਲੀੜਾ ਲੈ ਕੇ, ਉਸ ਤੋਂ ਬਾਅਦ ਇੱਕ ਨਵੇਂ ਸਿਰੇ ਤੋਂ ਜ਼ਿੰਦਗੀ ਦਾ ਇੱਕ ਆਗਾਜ਼ ਕੀਤਾ। ਤੇ ਉਹ ਸੈੱਟ ਹੋਣਾ ਇੱਕ ਅਲੱਗਾ ਤੋਂ ਕਹਾਣੀ ਆ, ਉਹ ਵੀ ਅਸੀਂ ਤੁਹਾਡੇ ਸਾਹਮਣੇ ਹੁਣ ਲੈ ਕੇ ਆਇਆ ਕਰਾਂਗੇ ਜੀ। ਬਾਬਾ ਜੀ ਪਹਿਲੇ ਤੇ ਆਪਣਾ ਨਾਮ ਦੱਸੋ। ਮੇਰਾ ਨਾਮ ਮੁਹੰਮਦ ਸਰਵਰ। ਤੇ ਬਜ਼ੁਰਗਾਂ ਦਾ ਕੀ ਨਾਮ ਸੀ? ਮੁਹੰਮਦ ਅਲੀ ਜੀ। ਦਾਦਾ ਜੀ ਦਾ ਕੀ ਨਾਮ ਸੀ? ਲੱਭੂ। ਉਦੋਂ ਨਾਂ ਇਦਾਂ ਦੇ ਹੁੰਦੇ ਸੀ, ਪੁਰਾਣੇ ਨਾਂ ਲੱਭੂ। ਅੱਛਾ, ਆਪਣੀ ਕਿਹੜੀ ਬਰਾਦਰੀ, ਕਿਹੜੀ ਗੋਤ ਆ? ਆਪਣੀ ਗੋਤ ਹੈ ਮੋਤਲੇ। ਹਾਂ। ਤੇ ਗੁੱਜਰਾਂ ਦੀ ਗੋਤ ਆ ਇਹ? ਗੁੱਜਰਾਂ ਦੀ। ਪਿੰਡ ਆਪਣਾ ਬਰੋਟੀ ਸੀਗਾ? ਪਿੰਡ ਬਰੋਟੀ ਸੀ, ਹੁਸ਼ਿਆਰਪੁਰ ਹੀ ਜ਼ਿਲ੍ਹਾ ਸੀ, ਹੁਸ਼ਿਆਰਪੁਰ ਹੀ ਤਹਿਸੀਲ। ਹਾਂਜੀ, ਇਹ ਤਾਂ ਸਾਡੇ ਸਿਆਣੇ ਸਾਨੂੰ ਦੱਸਦੇ ਰਹੇ। ਹੋ ਕੀ ਦੱਸਿਆ ਸੀ, ਦੱਸੋ ਜਰਾ। ਬਸ ਉਹ ਉੱਥੇ ਇਹ ਸੀਗਾ ਕਿ ਉਹ ਕਹਿੰਦੇ ਸੀ ਅਸੀਂ ਮਾਲ ਝਾੜਦੇ ਹੁੰਦੇ ਸੀਗੇ। ਹਾਂ। ਲੇਕਿਨ ਇਹ ਆ ਕਿ ਘਰ-ਬਾਰ ਇਹੋ ਜਿਹਾ ਹੀ ਸੀ, ਸਾਦਾ ਹੀ ਸੀ ਉਦੋਂ। ਕੋਠੀਆਂ ਨਹੀਂ ਸੀ ਹੁੰਦੀਆਂ, ਲੇਕਿਨ ਸਾਦਾ ਹੀ ਸੀ। ਤੇ ਉਹ ਬਾਹਰ ਅੰਬਾਂ ਦੇ ਦਰਖਤ ਬਹੁਤ ਹੁੰਦੇ ਸੀਗੇ। ਉਹ ਅੰਬ ਖਾ ਕੇ ਹੀ ਪਸ਼ੂ ਗੁਜ਼ਾਰਾ ਕਰ ਲੈਂਦੇ ਸੀ। ਤੇ ਬਾਕੀ ਸਾਡੇ ਤਾਂ ਇੱਥੇ ਜਦੋਂ ਅਸੀਂ ਬਚਪਨ 'ਚ ਸੀਗੇ, ਸਾਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨਹੀਂ ਸੀ। ਕਿਹੜੀ ਸ਼ਹਿਰ ਨੂੰ ਮਿਸ ਕਰਦੇ ਹੁੰਦੇ ਸੀ ਜ਼ਿਆਦਾ? ਅੱਜ ਕੱਲ੍ਹ ਦੌਰ ਇਹੋ ਜਿਹਾ ਆ ਗਿਆ ਕਿ ਬੱਚੇ ਉੱਥੇ ਤੱਕ ਵੀ ਜਾਂਦੇ, ਕਹਿੰਦੇ ਮੋਟਰਸਾਈਕਲ ਤੋਂ ਬਗੈਰ ਮਾਂ ਬਾਪ ਬੱਚਿਆਂ ਨੂੰ ਇਹ ਤਾਲੀਮ ਹੀ ਨਹੀਂ ਦਿੰਦੇ ਕਿ ਮੋਟਰਸਾਈਕਲ ਜਿਹੜਾ ਇਹ ਸ਼ੈਤਾਨੀ ਚਰਖਾ। ਲੇਕਿਨ ਇਹ ਹੈ ਕਿ ਉਹ ਨਾ ਬੱਚੇ ਹਟਦੇ ਆ, ਨਾ ਮਾਂ ਬਾਪ ਹਟਦੇ ਆ। ਆਏ ਦਿਨ ਐਕਸੀਡੈਂਟ, ਤੇਲ ਮਹਿੰਗਾ ਹੋ ਗਿਆ, ਵੀ ਰੌਲਾ ਪਾਈ ਜਾਂਦੇ ਆ। ਉਹ ਵੀ ਰੌਲਾ ਪਾਈ ਜਾ ਰਿਹਾ। ਹਾਂ। ਅੱਛਾ, ਮੈਨੂੰ ਇਹ ਦੱਸੋ ਵੀ ਬਜ਼ੁਰਗ ਕਿਹੜੀ ਸ਼ਹਿਰ ਨੂੰ ਬਹੁਤਾ ਮਿਸ ਕਰਦੇ ਰਹੇ ਆ? ਵੀ ਜਿੱਦਾਂ ਇੱਕ ਬੰਦਾ ਕਹਿੰਦਾ ਵੀ ਆਹ ਚੀਜ਼ ਸਾਡੇ ਕੋਲ ਖੁੱਸ ਗਈ ਆ, ਇੱਥੇ ਨਹੀਂ ਸਾਨੂੰ ਮਿਲੀ, ਜਾਂ ਉੱਥੇ ਆਹ ਚੀਜ਼ ਹੁੰਦੀ ਸੀ, ਇੱਥੇ ਸਾਨੂੰ ਆ ਕੇ ਉਹ ਨਹੀਂ ਲੱਭੀ ਹੈਗੀ। ਇੱਥੇ ਸਾਨੂੰ ਜ਼ਮੀਨ ਤੋਂ ਅਸੀਂ ਰਹਿ ਗਏ ਆ। ਅੱਛਾ। ਸਾਨੂੰ ਜਾਇਦਾਦ ਨਹੀਂ ਮਿਲ ਸਕੀ। ਕਿੰਨੀ ਸੀ ਆਪਣੀ ਜ਼ਮੀਨ ਉੱਥੇ? ਉੱਥੇ ਹੁਣ ਸਾਨੂੰ ਤਾਂ ਇੰਨਾ ਨਹੀਂ ਮਾਲੂਮਾਤ ਕਿੰਨੀ ਸੀਗੀ। ਦੱਸਦੇ ਹੋਣਗੇ ਵੀ ਬਾਬੇ ਵੀ ਇੰਨੀ ਸੀ ਤਾਂ ਇੰਨੀ ਮਿਲੀ ਆ। ਬਾਕੀ ਜਿਹੜੇ ਸਾਡੇ ਵਾਲਦ ਦੇ ਚਾਚੇ ਸੀਗੇ, ਇਹਨਾਂ ਨੂੰ ਕੋਈ 2-2 ਕਿੱਲੇ ਆਏ ਆ। ਅੱਛਾ। ਲੇਕਿਨ ਮਰੱਬਾ ਸੀ ਉੱਥੇ। ਉੱਥੇ ਬਥੇਰੀ ਜਾਇਦਾਦ ਸੀ। ਜ਼ਮੀਨਾਂ ਅਕਸਰ ਲੋਕਾਂ ਨੂੰ ਘੱਟ ਪਈਆਂ। ਹਾਂਜੀ। ਹਾਂ, ਵੈਸੇ ਵੀ ਫੈਸਲਾਬਾਦ ਦੇ ਯੂਨਿਟ ਮਹਿੰਗੇ ਸੀਗੇ। ਫਿਰ ਹਿੰਦੁਸਤਾਨ ਦਾ ਰਕਬਾ ਬਹੁਤ ਆ ਨਾ, ਉੱਥੇ ਤਾਂ ਫਿਰ ਖੁੱਲੀਆਂ ਜ਼ਮੀਨਾਂ। ਇਹ ਆਬਾਦ ਕੀਤੀਆਂ ਸੀ ਦੁਬਾਰਾ ਨਵੇਂ ਸਿਰੇ ਤੋਂ? ਇਹ ਨਵੇਂ ਸਿਰੇ ਤੋਂ ਦੁਬਾਰਾ ਆਬਾਦ ਕੀਤੀਆਂ। ਬਾਕੀ ਜਦੋਂ ਮੈਂ ਨੌਕਰੀ ਲੱਗਾ ਨਾ, ਤਕਰੀਬਨ ਸਨ 78। ਅੱਛਾ। ਤੇ ਉਦੋਂ ਸਾਡੇ ਪਿੰਡ ਨੂੰ ਕੋਈ ਰਸਤਾ ਨਹੀਂ ਸੀ, ਨਾ ਮੂੰਗੀ ਬੰਗਲੇ ਵਾਲੀ ਸੜਕ ਸੀ, ਨਾ ਟੋਬੇ ਵਾਲੀ ਸੜਕ ਸੀ। ਅਸੀਂ ਪੈਦਲ ਇੱਥੋਂ ਤੁਰ ਕੇ ਜਾਂਦੇ ਰਹੇ ਆ। ਕੋਟ ਗੁਰਦੇਵ ਸਿੰਘ ਸਟੇਸ਼ਨ ਲੱਗਦੀ ਸੀ। ਬਿਲਕੁਲ, ਨੂਰਪੁਰ ਵਾਲੀ। ਬਾਅਦ ਚ ਨੂਰਪੁਰ ਰੱਖਿਆ ਇਹਦਾ ਨਾਮ, ਪਹਿਲੇ ਕੋਟ ਗੁਰਦੇਵ ਸਿੰਘ ਸੀ। ਅੱਛਾ।
ਉੱਥੇ ਅਸੀਂ ਜਾਣਾ ਤੜਕੇ ਨੂੰ, ਅਸੀਂ 3 ਵਜੇ ਸਾਡੀਆਂ ਬੀਵੀਆਂ ਨੇ ਮਾਮਾ ਨੇ ਉੱਠ ਖੜੋਣਾ, ਰੋਟੀ ਪਕਾ ਕੇ ਸਾਡੇ ਪੱਲੇ ਬੰਨ੍ਹ ਦੇਣੀ, ਅਸੀਂ ਚਲੇ ਜਾਣਾ ਪੈਦਲ 3 ਮੀਲ ਡੇਲੀ ਜਾਣਾ। ਨਹੀਂ ਹਾਂ ਮਤਲਬ 8 ਦਿਨ ਜਿੱਦਣ ਅੱਛਾ, ਛੁੱਟੀ ਜਿੱਦਣ ਹੋਣੀ ਛੁੱਟੀ ਹੋਣੀ, ਨਾ ਹਾਂ। ਉਦੋਂ ਅਸੀਂ ਆ ਜਾਣਾ ਤੇ ਇਹ ਰੋਟੀ ਪਕਾ ਕੇ ਲੈ ਜਾਣੀ। ਇੱਕ ਦਫਾ ਐਸਾ ਚਾਂਸ ਹੋਇਆ ਕਿ ਮੇਰੇ ਚਾਚੇ ਵੀ ਨਾਲ ਸੀਗੇ, ਉਹ ਵੀ ਨੌਕਰੀ ਕਰਦੇ ਸੀਗੇ। ਅਸੀਂ ਤੇ ਸਟੇਸ਼ਨੀ ਤੋਂ ਅਜੇ 2 ਮੁਰੱਬੇ ਪਿੱਛੇ ਹੀ ਸੀਗੇ, ਗੱਡੀ ਲੰਘ ਗਈ ਸ਼ਾਮ ਦੀ, ਗੱਡੀ ਲੰਘ ਗਈ। ਗੱਡੀ ਲੰਘ ਗਈ। ਓਹੋ ਅੱਛਾ, ਅਸੀਂ ਇਹ ਵੀ ਮੁੜ- ਬੜਾ ਦੁੱਖ ਹੁੰਦਾ ਹਾਂਜੀ, ਸੀ, ਅੱਗੇ ਕਦਮਾਂ ਤੋਂ ਲੰਘ ਗਈ। ਸਟੇਸ਼ਨੀ ਤੇ ਗਏ, ਜਾ ਕੇ ਬਾਬੂ ਨੂੰ ਪੁੱਛਿਆ ਹਾਂ ਵੀ ਹੁਣ ਉਹ ਕਹਿੰਦਾ ਗੱਡੀ ਤੇ ਆਣੀ ਆ, ਲੇਕਿਨ ਉਹ ਇੱਥੇ ਖੜੀ ਹੋਣ ਵਾਲੀ ਨਹੀਂ। ਹਾਂ ਉਹ ਛੋਟੀ ਨਾਮ ਸਟੇਸ਼ਨ, ਸਾਹਿਬ ਆ। ਹਾਂਜੀ। ਲੋ ਜੀ ਅਸੀਂ ਉੱਥੋਂ ਨਾ ਪੈਦਲ ਹੀ ਗੋਜ ਰੇਂਜਲ ਅੱਛਾ ਲੈਨੋ ਲੈਨ ਅਸੀਂ ਪੈਦਲ ਗੋਜ ਦੇ ਗਏ। ਰਾਤ ਨੂੰ 11 ਵਜੇ ਆਣੀ ਸੀ ਗੱਡੀ, ਹਾਂ ਉਹਨੇ ਗੋਜ ਤੇ ਖੜੀ ਹੋਣਾ ਸੀ। ਅੱਛਾ ਅੱਛਾ ਉਹ ਉੱਥੇ ਜਾ ਕੇ ਫਿਰ ਨਾ ਅਸੀਂ ਬਹਿ ਗਏ ਸਟੇਸ਼ਨ ਤੇ, ਉੱਥੇ ਹੀ ਰੋਟੀ ਖਾ ਲਈ ਜਿਹੜੀ ਇੱਥੋਂ ਪੱਕ ਆ ਕੇ ਲਗਾਇਆ ਸੀ, ਪੌਣਿਆਂ 'ਚ ਬੰਨ ਕੇ ਲੈ ਗਏ। ਪੌੜਿਆਂ 'ਚ ਬੰਨ ਕੇ। ਬਸ ਫਿਰ ਫੈਸਲਾਬਾਦ ਗਏ, ਥੋੜੀ ਦੇਰ ਆਰਾਮ ਕੀਤਾ, ਮੁੜ ਕੇ ਸਵੇਰ ਡਿਊਟੀ ਤੇ ਜਾਣਾ ਸੀ। ਅੱਛਾ, ਪਹਿਲੇ ਵਕਤਾਂ ਜਦੋਂ ਪ੍ਰਾਹੁਣਾ ਕੋਈ ਆਉਂਦਾ ਸੀ ਨਾ ਬਾਂਡੇ, ਹਾਂਜੀ ਜਾਂ ਤੁਸੀਂ ਕਿਤੇ ਜਾਣਾ ਹੁੰਦਾ ਸੀ ਤਾਂ ਉਹ ਘਰ ਦੇ ਤੁਹਾਨੂੰ ਰੋਟੀ ਬੰਨ ਕੇ ਪਰੌਠੇ ਤੁਹਾਡੇ ਨਾਲ ਪੌਣੇ 'ਚ ਬੰਨ ਦੇਣੇ। ਹਾਂਜੀ ਹਾਂਜੀ ਫਿਰ ਆਹ ਬਾਟੇ ਕਿਤੇ ਭੁੱਖ ਲੱਗੀ ਹਾਂ, ਤਾਂ ਖਾ ਖਾ ਲਿਓ, ਲਿਓ। ਖਾ ਲਿਓ। ਉਹ ਬੱਸਾਂ ਵੀ ਏਡੀਆਂ ਆਮ ਨਹੀਂ, ਬੇੜੀਆਂ ਟਾਮੀਆਂ ਚੱਲਦੀਆਂ ਹੁੰਦੀਆਂ ਸੀ। ਉਹ ਇਹ ਹੈ ਹੀ ਨਹੀਂ ਸੀ ਤੇ ਜੇ ਜਦੋਂ। ਕਿਤੇ ਜਾਣਾ ਹੁੰਦਾ ਸੀ 4 ਥਾਂ ਤੇ ਬੱਸ ਉਤਰ ਕੇ ਅੱਗੇ ਨਵੀਂ ਲੈਣੀ। ਹਾਂਜੀ ਹਾਂਜੀ ਹੁਣ ਤਰ੍ਹਾਂ ਥੋੜੋ ਵੀ ਇੱਕ ਜਗ੍ਹਾ ਤੇ ਬਹਿ ਕੇ ਤੁਸੀਂ ਆਪਣੇ ਮੰਜ਼ਿਲ ਤੇ। ਸਨ 80 ਤੋਂ ਬਾਅਦ ਇਹ ਮੂੰਗੀ ਬੰਗਲੇ ਵਾਲੀ ਸੜਕ ਬਣੀ ਆ, ਇਹ ਟੋਬੇ ਵਾਲੀ ਵੀ ਬਾਅਦ ਚ ਹੀ ਬਣੀ। ਪੜ੍ਹੇ ਫਿਰ ਤੁਸੀਂ ਕਿੱਥੇ? ਬੜੇ ਅਸੀਂ ਇੱਥੇ ਗੁਰਮਾਲ ਉਹ ਵੀ ਤੁਰ ਕੇ ਜਾਂਦੇ ਹੋਣੇ। ਤੁਰ ਕੇ ਹੀ। ਹਾਂ। ਕੁੜੀਆਂ ਲੱਗਣ ਵਾਲੀਆਂ ਹੋ ਜਾਂਦੀਆਂ ਹੋਣੀਆਂ ਉਹਦਾ ਇਹਨਾਂ ਤੋਂ। ਪਤਾ ਹੀ ਨਹੀਂ ਸੀ, ਮਾਲੂਮ ਹੀ ਨਹੀਂ ਸੀ ਹੁੰਦਾ। ਹਾਂ ਅੱਛਾ ਹਾਂ ਅਸੀਂ ਵੈਸੇ ਹੀ ਬਾਰਿਸ਼ ਪੈਣੀ ਨਾ, ਇਹ ਰੇਤ ਹੀ ਹੁੰਦੀ ਸੀ ਟਿੱਬੇ ਕੋਟਕੋਟ ਦੇ ਸਿੰਘ ਤੱਕ। ਅੱਛਾ ਅਸੀਂ ਬਾਰਿਸ਼ ਪੈਣੀ ਤਾਂ ਵੈਸੇ ਹੀ ਨਿਕਲ ਜਾਣਾ, ਐਵੇਂ ਸਟੇਸ਼ਨ ਤੇ ਜਾ ਕੇ ਗੱਡੀ ਦੇਖਣ ਹਾਂ ਮੁੜ ਕੇ। ਅੱਛਾ, ਉਦੋਂ ਗੱਡੀ ਦੇਖਣ ਦਾ ਬੜਾ ਸ਼ੌਕ ਸੀ। ਪਿੰਡ ਕਿਤੇ ਕਾਰ ਆ ਜਾਣੀ ਨਾ ਹਾਂਜੀ। ਤੇ ਐਵੇਂ ਉਹਦੀ ਡਿੱਗੀ ਤੇ ਹੱਥ ਰੱਖ ਕੇ ਨਾਲ ਨਾਲ ਭੱਜੇ ਰਹਿਣਾ। ਹਾਂ ਬਸ ਗੱਡੀ ਦੇਖਣ ਦੇ ਸ਼ੌਕ ਦੇ ਵਿੱਚ ਐਵੇਂ 3 ਮੀਲ ਜਾਣਾ 3 ਮੀਲ ਆਉਣਾ, ਹਾਂ ਕੋਈ ਮਾਲੂਮ ਹੀ ਨਹੀਂ ਸੀ, ਪਤਾ ਹੀ ਨਹੀਂ ਸੀ। ਪਤਾ ਹੀ ਨਹੀਂ ਸੀ। ਸਕੂਲੇ ਜਾਂਦੇ ਹਾਂ ਫਿਰ ਕੋਈ ਹੱਲਾ ਗੁੱਲਾ, ਕੋਈ ਸ਼ਰਾਰਤਬਾਜੀ, ਕੋਈ ਬਸ ਸ਼ਰਾਰਤਬਾਜ਼ੀ ਦਾ ਫਿਰ- ਮਾਰਟੇ ਤੋੜ ਲੈ, ਕਿਸੇ ਦੀਆਂ ਫੁੱਟਾਂ ਤੋੜ ਲਈਆਂ, ਇਦਾਂ ਦਾ ਕੰਮ। ਤੇ ਬੂਹੇ ਦੇ ਮੋਰੇ ਬਾਗ ਆ, ਇੱਥੋਂ ਅੱਛਾ। ਮਾਲਟੇ ਤੋੜ ਲੈਣੇ। ਹਾਂ ਜੇ ਕਿਸੇ ਨੇ ਲਿਆ, ਜਿਹਨੇ ਵੀ ਲਿਆ, ਰਾਤ ਨੂੰ ਮਾਲਟੇ ਤੋੜਨੇ। ਉਹ ਪਰੇ ਹਾਤਾ ਵਿਹਲਾ ਸੀ, ਉਹਦੇ ਵਿੱਚ ਖੂਹੀ ਸੀਗੀ। ਰਾਤ ਨੂੰ ਅਸੀਂ ਪੱਲੀ ਵਿਛਾਣੀ, ਬੋਰਾ ਮਾਲਟਿਆਂ ਦਾ ਰੱਖਣਾ, ਖਾਣਾ, ਖਾ ਕੇ ਜਿਹੜੇ ਬਚਦੇ ਹੋਏ ਜਾਂ ਛਿੱਲੜ। ਅੱਛਾ, ਉਹਨਾਂ 'ਚ ਉਹ ਇੱਕ ਖੂਹੀ ਦੇ ਬੰਦਾ ਵਿੱਚ। ਇੱਕ ਬੰਦਾ ਐਸਾ ਹੋਣਾ, ਇੱਕ ਨੇ ਕਾਚੂ ਜਾਂ ਛੁਰੀ, ਹਾਂਜੀ ਇੱਕ ਨੇ ਮਸਾਲਾ ਲੂਣ ਵਾਲਾ ਬਣਾ ਕੇ, ਉਹ ਬੜਾ ਐਕਸਪਰਟ ਹੁੰਦਾ ਸੀ ਹਾਂਜੀ, ਬੰਦਾ। ਹਾਂਜੀ, ਹਾਂਜੀ। ਵੀ ਇਹਦੀ ਜੇਬ ਚੋਂ ਜੀ ਇਹ ਮਸਾਲਾ ਨਿਕਲਣਾ, ਹਾਂ। ਲੂਣ ਮਿਰਚ ਲਾ ਕੇ। ਉਹ ਉਹਦਾ ਜਿਹੜਾ ਵੱਖਰਾ ਇੱਕ ਸਟਾਈਲ ਹੁੰਦਾ ਸੀ। ਜਿਹੜਾ ਬਚਦਾ ਮਾਲ ਹੋਣਾ ਉਹ ਖੂਹੀ ਦੇ ਵਿੱਚ। ਆ ਕਿਹੜਾ ਰੁਪਈਏ ਲੱਗੇ ਸੀ। ਇਹੋ ਜਿਹੇ ਕੰਮ ਉਹ ਹੁੰਦੇ ਪਾਣੀ ਰਹੇ। ਫਿਰ ਮਿੱਠਾ ਨਹੀਂ ਸੀ ਹੁੰਦਾ ਸਵੇਰ ਨੂੰ। ਨਹੀਂ ਉਹ ਪਾਣੀ ਉਹ ਇਸਤੇਮਾਲ ਚ ਨਹੀਂ ਸੀ ਆਉਂਦਾ, ਅੱਛਾ, ਬਹੁਤ ਪੁਰਾਣੀ ਖੂਹੀ ਸੀ। ਠੀਕ ਹੈ ਠੀਕ ਹੈ। ਹਾਂਜੀ ਇਸ ਤੋਂ ਇਲਾਵਾ ਕੋਈ ਸ਼ਰਾਰਤ ਕੀਤੀ ਹੋਵੇ ਜਿਹੜੀ ਹਜੇ ਤਾਈਂ ਨਾ ਯਾਦ ਭੁੱਲੀ ਹੋਵੇ, ਜਾਂ ਕੋਈ ਉਲਾਂਭਾ ਆਇਆ ਹੋਵੇ ਘਰ? ਰਾਂਬਾ ਬੰਦੇ ਟੁੱਟਣ ਦਾ ਆਇਆ ਹੁਣ। ਨਹੀਂ ਪਾਣੀ ਜਾਂਦੇ ਹੁੰਦੇ ਸੀਗੇ ਇੱਥੇ, ਬੜੇ ਰਾਈ ਬਰਾਦਰੀ ਆ ਨਾਲ ਘਰ। ਹਾਂ ਇਹ ਸਾਨੂੰ ਇਸ ਤਰ੍ਹਾਂ ਸਿੱਧੀ ਡੰਡੀ ਨਿਕਲ ਜਾਂਦੇ ਸੀ ਅਸੀਂ। ਅੱਛਾ ਸੂਏ ਤੇ ਜਾਣਾ, ਟੇਲਾਂ ਤੋਂ ਸੂਏ ਤੇ ਨਹੀਂ ਜਾਣਾ, ਸਿੱਧੀ ਡੰਡੀ ਲਾ ਲੈਣੀ। ਮੁੰਡੇ ਸ਼ੈਤਾਨ, ਅਸੀਂ ਉਹ ਲੰਘਣਾ ਨਾ, ਉਹਨਾਂ ਨੇ ਨਾ ਸਾਨੂੰ ਲੰਘਣ ਨਾ ਦੇਣਾ। ਡੰਡੀ ਐਵੇਂ ਛੋਟੀ ਜਿਹੀ ਬਣਾਈ ਸੀ, ਉਹਦੇ ਵਿੱਚ ਦੀ ਲੰਘਣਾ। ਉਹਨੇ ਕਹਿਣਾ ਤੁਸੀਂ ਸੜਕ ਜਾਇਆ ਕਰੋ, ਇਹ ਡੰਡੀ 'ਚ ਹੀ ਸਿੱਧੇ ਹੋ ਜਾਂਦੇ ਸਾਡੇ ਖੇਤਾਂ ਦੇ ਹੁਣ ਵਿੱਚ। ਤਾਂ ਡੰਡੀਆਂ ਵੀ ਮੁੱਕ ਗਈਆਂ। ਹਾਂਜੀ ਸਾਡੇ ਖੇਤਾਂ 'ਚ ਹੀ ਤੁਸੀਂ ਜਾਂਦੇ ਆ। ਉਹਨਾਂ ਨੇ ਸਾਨੂੰ ਡੱਕਿਆ, ਉਹਨਾਂ ਨੇ ਇਹਨਾਂ ਕਿਤੇ ਟਾਹਲੀਆਂ ਲਾਈਆਂ ਸੀ ਇਸ ਤਰ੍ਹਾਂ ਲਿਆ ਕੇ ਨਵੀਆਂ ਨਰਸਰੀ 'ਚੋਂ, 70-80 ਟਾਹਲੀਆਂ ਸੀ। ਅੱਛਾ ਅਸੀਂ ਗਏ 2 ਜਾਣੇ, ਜਾ ਕੇ ਸਾਰੀਆਂ ਪੱਟੀਆਂ ਪੱਟ ਕੇ ਤਾਂ ਇੰਤਕਾਮ ਲਿਆ। ਇੰਤਕਾਮ ਲਿਆ। ਫਿਰ ਉਹਨਾਂ ਨੇ ਛਿੱਲ ਕੇ ਗੰਨੇ 2-3 ਪੱਤਾਂ ਦੇ ਰਾਤ ਨੂੰ ਬੇਲਣੇ ਅੱਗੇ ਰੱਖੇ, ਵੀ ਸਵੇਰ ਨੂੰ ਅਸੀਂ ਬੇਲਣਾ ਜੋੜ। ਹਾਂ ਅਸੀਂ ਰਾਤ ਨੂੰ ਗਏ, ਉਹ ਜਿੰਨੇ 10-15 ਭਾਰੇ ਸੀਗੇ ਨਾ ਗੰਨਿਆਂ ਦੇ, ਉਹ ਮੋਢਿਆਂ ਤੇ ਰੱਖੇ ਤਾਂ ਅਸੀਂ ਲਿਆ ਕੇ ਤਾਂ ਟੇਲਾਂ ਤੇ ਬਹਿ ਕੇ ਚੂਪ ਕੇ ਤਾਂ ਘਰ ਨੂੰ ਆ ਗਏ। ਵਾਹ ਜੀ ਵਾਹ। ਇਸ ਤਰ੍ਹਾਂ ਦੇ ਕੰਮ ਹੁੰਦੇ ਰਹੇ। ਇਲਤੀ ਸੀ ਸ਼ੁਰੂ ਤੋਂ। ਉਹ ਇਲਤੀ ਸੀ ਬੱਚੇ, ਮੁੜ ਕੇ ਇਲਤਾਂ ਭੁੱਲ ਗਈਆਂ ਹੁਣ। ਨੌਕਰੀ ਕਿੱਥੇ ਕਰਦੇ ਰਹੇ? ਫੈਸਲਾਬਾਦ ਕਿਹੜੇ ਮਹਿਕਮੇ 'ਚ? ਮਹਿਕਮਾ ਜ਼ਰਾਤ ਅਯੂਬ ਰਿਸਰਚ ਅੱਛਾ ਫੈਸਲਾ। ਅੱਛਾ। ਹਾਂਜੀ। ਉਦੋਂ ਦੀ ਜ਼ਰਾਅਤ ਤੇ ਹੁਣ ਦੀ ਜ਼ਰਾਅਤ ਵਿੱਚ ਕੀ ਫਰਕ ਦੇਖਦੇ? ਹੁਣ ਤੇ ਜਦੋਂ ਕੰਮ ਅਸੀਂ ਕੀਤਾ ਨਾ,
ਤੁਸੀਂ ਯਕੀਨ ਕਰੋ ਕਿ ਐਸੇ ਸੈਂਪਲ ਵੀ ਆ ਜਾਂਦੇ ਸੀਗੇ ਕਿ ਅਸੀਂ ਰਾਤ ਤੱਕ ਕੰਮ ਕਰਦੇ ਰਹਿਣਾ। ਹੁਣ ਰਿਟਾਇਰ, ਮੈਂ ਬਾਇਓਕੈਮਿਸਟਰੀ 'ਚੋਂ ਰਿਟਾਇਰ ਹੋਇਆ। ਅੱਛਾ, ਹੁਣ ਉਹ ਬਾਇਓਕੈਮਿਸਟਰੀ ਦੇ ਵਿੱਚ ਅਸੀਂ 28 ਕਿ 29 ਬੰਦੇ ਸੀਗੇ, ਜਿਨ੍ਹਾਂ ਦੇ ਵਿੱਚੋਂ ਹੁਣ 14 ਬੰਦੇ ਆ ਕਿ ਮੁੜ ਕੇ ਉਹ ਸੀਟਾਂ ਪੂਰੀ ਨਹੀਂ ਹੋਈਆਂ। ਅੱਛਾ, ਕਿਸੇ ਇਹ ਨੇ ਬਹੁਤ ਰੱਖਿਆ। ਬੜਾ ਗੈਪ ਪੈ ਗਿਆ। ਹਾਂਜੀ। ਕੁਛ ਜਿੱਦਾਂ ਕਹਿ ਦੋ ਰਿਸਰਚ ਨਾਂ ਤੇ ਹੈ ਯੂਬ ਰਿਸਰਚ, ਹਾਂਜੀ, ਹਾਂਜੀ। ਲੇਕਿਨ ਉਨੀ ਰਿਸਰਚ ਹੋ ਨਹੀਂ ਸਕੀ ਜਿੰਨੀ ਹੋਣੀ ਚਾਹੀਦੀ ਹਾਂਜੀ, ਸੀ। ਪਿਛਲੇ ਦੌਰ 'ਚ ਹੀ ਹੋਈ ਆ। ਉਹੀ ਡੇਟਾ ਲਿਖ ਕੇ ਹੁਣ ਦੇ ਜਿਹੜੇ ਰਿਸਰਚ ਅਫਸਰ ਆ ਨਾ, ਉਹੀ ਡੇਟਾ ਪਿਛਲਾ ਲਿਖ ਕੇ ਤੇ ਗਾਂ ਦੇਈ ਜਾਂਦੇ। ਜਿਹੜਾ ਹਾਈਬ੍ਰਿਡ ਹਰ ਸ਼ੈ ਆ ਗਈ ਆ, ਹਾਂਜੀ, ਹਾਈਬ੍ਰਿਡ ਹੈ ਤੇ ਹੈ, ਲੇਕਿਨ ਇਹ ਹੈ ਕਿ ਉਹ ਜਿਹੜੀ ਦੇਸੀ ਚੀਜ਼ ਸੀ ਨਾ, ਪੈਦਾਵਾਰ ਤਾਂ ਇਹਦੀ ਜ਼ਰੂਰ ਵੱਧ ਗਈ ਆ। ਪੈਦਾਵਾਰ ਵੱਧਦੀ ਹੈ, ਲੇਕਿਨ ਲੇਕਿਨ ਨੁਕਸਾਨਦੇਹ ਚੀਜ਼ ਆ। ਨੁਕਸਾਨਦੇਹ ਚੀਜ਼ ਆ। ਇਹਦੇ ਨਾਲ ਤੁਹਾਡੀ ਇੱਕ ਜਿਹੜੀ ਅਸਲ ਚੀਜ਼ ਉਹ ਖਤਮ ਹੋ ਗਈ। ਹਾਂ, ਉਹ ਖਤਮ ਹੋ ਗਈ ਹੈ। ਮੈਨੂੰ ਯਾਦ ਆ ਜਦੋਂ ਪ੍ਰੋਟੀਨ ਇੰਨੀ ਨਹੀਂ ਹੁੰਦੀ। BT 121 ਨਵੀਂ ਆਈ ਸੀ ਹਾਂਜੀ, ਤੇ ਇਹ ਵਾਲਿਆਂ ਨੇ ਲਿਆਂਦੀ ਸੀਗੀ, ਔਰ ਉੱਥੋਂ ਬੜੇ ਕਹਿ ਲਓ ਵੀ ਕੁਝ ਚੰਦ ਦਾਣੇ ਜਿਹੜੇ ਆਪਣੀ ਪੈਂਟ ਦੀ ਜੇਬ ਦੇ ਵਿੱਚ, ਪਿਛਲੀ ਜੇਬ ਪੈਂਟ ਦੀ ਨਹੀਂ ਜੀਨ ਦੀ ਹੁੰਦੀ, ਉਹਦੇ 'ਚ ਕਿਸ ਤਰ੍ਹਾਂ ਲੁਕੋ ਕੇ ਲੈ ਕੇ ਆਏ ਸੀ। ਹਾਂਜੀ। ਫਿਰ ਗਮਲਿਆਂ 'ਚ ਲਾਈ, ਪਲਾਟਾਂ 'ਚ ਆ ਗਈ। ਉਦੋਂ ਗਵਰਨਮੈਂਟ ਨੇ ਤੇ ਸਖਤ ਪਾਬੰਦੀ ਲਗਾਈ ਸੀ। ਹਾਂਜੀ, ਹਾਂਜੀ। ਯਾਨੀ ਉਹਨਾਂ ਦਾ ਇਹ ਕਹਿਣ ਸੀ ਕਿ ਇਹਦਾ ਜਿਹੜਾ ਇਹਦੇ ਰੂਹ ਨਾਲ ਬਣਿਆ ਹੋਇਆ ਕੱਪੜਾ ਸਾਡੀ ਜਿਲਦ ਨੂੰ ਨੁਕਸਾਨ ਦੇਵੇਗਾ। ਜੀ ਜੀ। 2 ਤੋਂ 3 ਸਾਲਾਂ ਵਿੱਚ ਫਿਰ ਹਰ ਤਰ੍ਹਾਂ ਦੀ ਸ਼ੈ ਆ ਗਈ ਆ। ਹਾਈਬ੍ਰਿਡ ਜ਼ਰੂਰਤ ਬਣ ਗਈ, ਮਜਬੂਰੀ ਬਣ ਗਈ। ਹਾਂਜੀ। ਹੁਣ ਅੱਜ ਤੁਹਾਨੂੰ ਕਪਾਹ ਦਾ ਜਿਹੜਾ ਬੀਜ ਆ ਉਹ ਤੁਹਾਨੂੰ ਦੇਸੀ ਬਹੁਤ ਘੱਟ ਲੱਭੂਗਾ। ਬਹੁਤ ਘੱਟ ਹੈ ਹੀ ਨਹੀਂ। ਨਰਮੇ ਦੀ ਗੱਲ ਕਰ ਲਈਏ, ਦੇਸੀ ਕਪਾਹ ਦੀ ਗੱਲ ਕਰ ਲਈਏ, ਹਾਂਜੀ, ਦੇਸੀ ਕਪਾਹ ਦਾ ਬੀਜ ਦਾ ਹੀ ਕੋਈ ਹੈ ਨਾ ਬੰਦਾ। ਦੇਸੀ ਕਪਾਹ ਜਿਹੜੀ ਹੈ ਨਾ, ਇਹਨੂੰ ਚੁਣ ਕੇ ਬੇਲ ਕੇ ਇਹਦਾ ਰੂਮ ਜਿਹੜਾ ਨਾ ਰਜਾਈ 'ਚ ਤੁਸੀਂ ਪਾ ਲਓ ਤੇ 2-3 ਸਾਲ ਉਹ ਰਜਾਈ ਜਿੱਦਾਂ ਮਰਜ਼ੀ ਕੁੱਟ ਕੇ ਲਵੋ। ਲੋਗੋੜੇ ਦਾ ਕੱਲਾ ਨਹੀਂ ਕੱਲਾ ਨਹੀਂ ਹੁੰਦਾ ਸੀਗਾ। ਹੁਣ ਦਾ ਜਿਹੜਾ ਇਹ ਰੂਮ ਆ, ਇਹ ਤਾਂ ਐਵੇਂ ਐਡੇ ਥੋਬੇ ਵੱਜ ਜਾਂਦੇ ਰਜਾਈ। ਐਸੇ ਵਿਆਹ ਆਪਣਾ ਕਿਹੜੀ ਸਨ 'ਚ ਹੋਇਆ ਸੀ? ਸੰਨ 83। ਅੱਜ ਕੱਲ ਦੇ ਵਿਆਹਾਂ ਨੂੰ ਤੇ ਉਸ ਵਿਆਹਾਂ ਦੇ ਵਿੱਚ ਕੀ ਫਰਕ ਮਹਿਸੂਸ ਕਰਦੇ ਆ? ਅੱਜ ਕੱਲ੍ਹ ਤਾਂ ਸ਼ੋਖਾ ਸ਼ਾਖੀ ਹੈ ਜੀ। ਉਦੋਂ ਹੈ ਨਹੀਂ ਸੀ। ਉਹ ਉਦੋਂ ਤਾਂ ਐਡੀ ਨਹੀਂ ਸੀ ਕੋਈ। ਹੁਣ ਪਾਰਲਰ 'ਚ ਚਲ ਜਾਂਦੇ, ਉਦੋਂ ਬਟਨਾ ਮਾਰਦੇ ਹੁੰਦੇ ਸੀਗੇ। ਹੁੰਦਾ ਸੀ। ਵਾਹ, ਰਾਗੀ ਹੁੰਦੇ ਸੀ। ਮੈਂ ਕਿਹਾ ਹੁਣ ਪਾਰਲਰ 'ਚ ਚਲ ਜਾਂਦੇ, ਉਦੋਂ ਬਟਨਾ ਮਾਰਦੇ ਹੁੰਦੇ ਹਾਂ, ਸੀਗੇ। ਬਟਨਾ ਬੰਦੇ ਦਾ ਮਾਸ ਲਾ ਦਿੰਦੇ ਸੀ ਮਾਰ ਹੁਣ ਪਾਰਲਰ ਤੇ ਜਾ ਕੇ ਉਹ ਐਵੇਂ ਮੂੰਹ ਤੇ ਕਰ ਕੇ ਤਾਂ ਬਿਠਾਈ ਰੱਖਦੇ ਬੰਦੇ ਨੂੰ ਚਟਾਇਆ ਲਾ ਕੇ। 4 ਘੰਟੇ ਬਹਿਣਾ ਜੀ, ਉਸ ਤੋਂ ਬਾਅਦ ਫਿਰ ਇਹ ਰੰਗ ਸਹੀ ਹੋ ਜਾਏਗਾ। ਬਸ ਉਹ ਪੈਸੇ ਲੈਣੇ ਉਹਨਾਂ ਨੇ। ਪੈਸੇ ਲੈਣੇ ਆਪਾਂ ਨੂੰ ਇਦਾਂ ਹੀ। ਫਿਰ ਪਹਿਲੇ ਵਕਤਾਂ 'ਚ ਤਾਂ ਨਾਈ ਮਾੜਾ ਮੋਟਾ ਕਰ ਦਿੰਦਾ ਹੁੰਦਾ ਸੀ। ਨਾਈ ਨੇ ਕੀ ਕਰਨਾ, ਆਪੇ ਨਾਲ ਲੀਦਾ ਸੀ ਬਸ। ਮੂੰਹ ਤੇ ਪਾਊਡਰ ਮਾਰ ਕੇ ਲਾਗ ਲੈ ਲੈਂਦਾ ਸੀ। ਲਾਗ ਨਹੀਂ ਸੀ ਲੈਣੇ ਉਹਨੇ। ਹਾਂ, ਲਾਗ ਤਾਂ ਲੈਣੇ, ਐਵੇਂ ਸੁਰਮਾ ਖਿੱਚ ਦੇਣਾ ਬਸ। ਲੜ ਪੱਗ ਦਾ ਸਹੀ ਕਰ ਦੇਣਾ। ਉਦੋਂ ਪੱਗ ਹੁੰਦੇ ਸੀ ਤੁਰਲੇ। ਅੱਛਾ, ਸ਼ਰਾਰਤਾਂ ਨਹੀਂ ਹੋਈਆਂ ਸਾਲੀਆਂ ਨੇ ਕੀਤੀਆਂ? ਨਹੀਂ, ਹਾਂ, ਜੁੱਤੀ ਚੱਕੀ ਸੀ। ਜੁੱਤੀ ਚੱਕੀ ਸੀ। ਕਿੰਨੇ 'ਚ ਮਿਲੀ ਫਿਰ? 500 ਦੇ ਉਸ ਵਕਤ 500 ਬੜੀ ਰਕਮ ਦੇ ਕੇ ਵੇਲੇ। ਹਾਂ, ਇੰਨੇ ਦੀਆਂ ਤਾਂ 2-3 ਆ ਜਾਣੀਆਂ ਸੀ। ਉਹ ਤਾਂ ਹੋਰ। ਅੱਛਾ, ਬਜ਼ੁਰਗਾਂ ਦੀ ਨਹੀਂ ਦੱਸੀ ਵੀ ਉਹਨਾਂ ਦੀ ਕਿਹਨਾਂ ਸਰਦਾਰਾਂ ਨਾਲ ਕੋਈ ਦੁਆ ਸਲਾਮ ਸੀ, ਕੋਈ ਆਣ ਜਾਣ ਸੀ, ਜਾਂ ਇੱਥੇ ਆ ਕੇ ਕਿਹੜੀ ਸ਼ੈ ਨੂੰ ਮਿਸ ਕਰਦੇ ਰਹੇ ਇੱਥੇ ਆ ਕੇ? ਅੰਬਾਂ ਤੋਂ ਹਟ ਕੇ। ਉਹਨਾਂ ਦੀ ਉਮਰ ਵੀ ਐਡੀ ਨਹੀਂ ਸੀਗੀ ਜਦੋਂ ਉਹ ਆਇਆ। ਪੂਰਾ ਤਜਰਬਾ ਉਹਨਾਂ ਦਾ ਵੀ ਨਹੀਂ ਸੀ, ਹਲਕੇ ਹੀ ਸੀਗੇ। ਰਾਣੇ ਨਸਾਰ ਖਾਂ ਉਹਨਾਂ ਨਾਲ ਹੀ ਹੁੰਦੇ ਸੀਗੇ ਉਹ ਜ਼ਿਆਦਾਤਰ। ਹਾਂ, ਉਹਦਾ ਦੱਸਦੇ ਸੀਗੇ। ਕੁਲਜੀਤ ਸਿੰਘ ਸੀ ਇੱਕ, ਅਸੀਂ ਯਾਨੀ ਕਿ ਆਪਣਾ ਜਿਹੜਾ ਸੁਣਿਆ ਵਾ ਨਾ, ਯਾਨੀ ਕਿ ਮੇਰੇ ਨਾਲ ਅੱਛਾ ਹਰਜੀਤ ਕੁਲਜੀਤ ਸਿੰਘ। ਹਾਂ। ਹੁਣ ਤੇ ਪਿਛਲੇ ਦਿਨਾਂ 'ਚ ਮੈਂ ਵੀਡੀਓ ਦੇਖੀ ਆ ਪਿੰਡ ਬਰੋਟੀ ਦੀ। ਹਾਂ, ਉਹ ਆਸਨ ਨੇ ਭੇਜੀ ਸੀ। ਹਾਂ ਹਾਂ, ਉਹ ਮੈਂ ਦੇਖੀ ਆ, ਲੇਕਿਨ ਉਹ ਤੇ ਬਦਲ ਗਿਆ ਸਭ ਹੁਣ ਕੁਝ। ਦਾ ਸਿਸਟਮ ਹੀ ਜਿਸ ਤਰ੍ਹਾਂ ਸਾਡੇ ਸਿਆਣੇ ਦੱਸਦੇ ਸੀਗੇ ਨਾ ਕਿ ਉੱਥੇ ਐਦਾਂ ਪਿੰਡ ਸੀ, ਲੇਕਿਨ ਉਹ ਤਾਂ ਹੈ ਹੀ ਨਹੀਂ। ਉਹਦਾ ਨਕਸ਼ਾ ਹੀ ਹੁਣ ਹੋਰ ਜਿਸ ਪਿੰਡ 'ਚ ਹੁਣ ਤੁਸੀਂ ਬੈਠੇ, ਇਹ ਕਿਹੜਾ ਉਦਾਂ ਦਾ ਬਦਲ ਨਹੀਂ ਗਿਆ? ਹਾਂ, ਬਦਲ ਗਿਆ। ਵਕਤ ਦੇ ਨਾਲ ਹਰ ਚੀਜ਼ ਬਦਲ। ਉਹ ਦਰਵਾਜ਼ਾ ਹਜੇ ਸਿੱਖਾਂ ਦਾ ਲੱਗਾ। ਆਹੋ, ਪੁਰਾਣੀਆਂ ਚੀਜ਼ਾਂ ਉਹਨਾਂ ਦੀ ਮਿਆਦ ਹੈ ਸੀ ਚੀਜ਼ਾਂ ਹਾਂਜੀ ਦੀ। ਹਾਂਜੀ। ਸੁਣਾਓ ਕੋਈ ਗੱਲਬਾਤ ਆਪਣੀ ਜ਼ਿੰਦਗੀ ਦਾ, ਕੋਈ ਯਾਦਗਾਰ ਵਾਕਿਆ। ਨੌਕਰੀ ਵੀ ਕੀਤੀ ਆ ਤੇ ਹੋਰ ਵੀ ਆਪਣੀ ਜ਼ਿੰਦਗੀ ਗੁਜ਼ਾਰੀ ਆ ਪਿੰਡ ਥਾਂ 'ਚ। ਕੋਈ ਨਤੀਜਾ ਖੇਸ ਕੋਈ ਗੱਲ ਜਿਹੜੀ ਸਾਡੇ ਲੋਕਾਂ ਦੇ ਕੰਮ ਆ ਸਕੇ। ਨੇਕੀ ਕਰਨੀ ਚਾਹੀਦੀ ਹੈ ਜਿੰਨੀ ਕੁ ਹੋ ਸਕੇ। ਮਾਂ ਬਾਪ ਦੀ ਇੱਜ਼ਤ ਕਰਨੀ ਚਾਹੀਦੀ ਹੈ, ਇਹਤਰਾਮ ਕਰਨਾ ਚਾਹੀਦਾ। ਨਹੀਂ ਕੋਈ ਵਾਕਿਆ ਨਹੀਂ ਯਾਦ ਹੈ? ਵਾਕਿਆ ਆਪਣਾ ਸੁਣਾ ਦਈਏ? ਸੁਣਾ ਦੇ।
ਹਾਂ ਵਾਕਿਆ ਸੀ 3 ਬੇਟੇ ਆ ਮੇਰੇ। ਤੁਹਾਡੇ 3 ਬੇਟੇ ਆ? ਹਾਂਜੀ। ਮੇਰੀ ਸਰਵਿਸ ਹਜੇ 10 ਸਾਲ ਰਹਿੰਦੀ ਸੀ। ਮੈਨੂੰ ਬੇਟੇ ਕਹਿਣ ਲੱਗੇ ਵੀ 2 ਬੇਟੇ ਮੇਰੇ ਬਾਹਰ ਚਲੇ ਗਏ, ਉਹਨਾਂ ਨੇ ਕੰਮ ਸਿੱਖ ਲਿਆ ਇੱਥੇ ਲਾਹੌਰ। ਅੱਛਾ। ਆ ਸੀਲਨ ਦਾ ਆ ਜਿਹੜੀ ਛੱਤਾਂ ਤੇ ਕਰਦੇ ਆ। ਮੈਨੂੰ ਇਹ ਕਹਿਣ ਲੱਗੇ ਵੀ ਜਿਹੜਾ ਛੋਟਾ ਉਹ ਹਜੇ ਹਲਕਾ ਸੀ, ਇਹੋ ਜਿਹਾ ਸੀਗਾ। ਅੱਛਾ। ਮੈਨੂੰ ਕਹਿਣ ਲੱਗੇ ਵੀ ਤੂੰ ਰਿਟਾਇਰਮੈਂਟ ਲੈ ਲਾ, ਘਰ ਆ ਜਾ, ਤੇ ਸਾਡਾ ਇਰਾਦਾ ਵੀ ਅਸੀਂ ਨਾ ਬਾਹਰ ਚੱਲ ਗਏ। ਉਹਨਾਂ ਪੈਸਿਆਂ ਨੂੰ ਨਹੀਂ, ਪੈਸੇ ਤਾਂ ਕੋਲੋਂ ਦੇਣੇ ਸੀ, ਪੇ ਜਿਹੜੇ ਰਿਟਾਇਰਮੈਂਟ ਦੇ ਮਿਲਣੇ ਆ। ਹਾਂ ਹਾਂ ਹਾਂ, ਗੋਲਡਨ ਸ਼ੇਕ ਹੈਂਡ ਕਹਿੰਦੇ ਸੀ। ਹਾਂ ਹਾਂ। ਅੱਛਾ। ਅੱਛਾ, ਉਹ ਮੈਂ ਕਿਹਾ ਠੀਕ ਆ। ਹਾਂ ਉਹ ਮਾਲ ਪਸ਼ੂ ਸੀਗਾ, ਉਹ ਵੇਚਿਆ। ਅੱਛਾ। ਤੇ ਕੁਛ ਪੈਸੇ ਜਿਹੜੇ ਰਿਟਾਇਰਮੈਂਟ ਦੇ ਤੇ ਮਿਲੇ ਮੈਨੂੰ, ਉਹ ਲਾ ਕੇ ਨਾ ਇੱਕ ਮੁੰਡੇ ਨੂੰ ਭੇਜ ਦਿੱਤਾ। ਅੱਛਾ। ਵੱਡੇ ਨੂੰ। ਰਿਟਾਇਰਮੈਂਟ ਫਿਰ ਲੈ ਲਈ ਉਹਨਾਂ ਕਹਿਣ ਤੇ? ਹਾਂ ਜੀ, ਰਿਟਾਇਰਮੈਂਟ ਲੈ ਲਈ। 10 ਸਾਲ ਪਹਿਲੇ ਲੈ ਲਈ? ਹਾਂ 10 ਸਾਲ ਠੀਕ ਆ। ਪਹਿਲੇ ਲੈ ਲਈ। ਅੱਛਾ। 50 ਸਾਲ ਦੀ ਮੇਰੀ ਉਮਰ ਹੋਈ ਸੀ ਰਿਟਾਇਰਮੈਂਟ ਲੈ। ਅੱਛਾ। 60 ਸਾਲ ਤੱਕ ਕਰ ਸਕਦੇ। ਲੋ ਜੀ, ਉਸ ਤੋਂ ਬਾਅਦ ਦੂਸਰਾ 3 ਮਹੀਨਿਆਂ ਬਾਅਦ ਉਹ ਕਹਿੰਦਾ ਅਬੂ ਮੇਰਾ ਵੀ ਕੰਮ ਬਣਦਾ ਤੇ ਮੇਰਾ ਵੀ ਇਰਾਦਾ ਮੈਂ ਚੱਲ ਜਾਣਾ, ਭੇਜੋ ਮੈਨੂੰ ਵੀ। ਮੈਨੂੰ ਵੀ ਭੇਜੋ। ਮੈਂ ਕਿਹਾ ਯਾਰ ਹੁਣ ਉਹਦਾ ਹੀ ਤਾਂ ਜੇ ਹਿਸਾਬ ਕਿਤਾਬ ਸਿੱਧਾ ਹੋ ਲੈਂਦੇ। ਨਹੀਂ, ਕਹਿੰਦਾ ਵੀਜ਼ੇ ਆਏ ਆ, ਮੈਂ ਸਿਲੈਕਟ ਹੋ ਗਿਆ। ਅੱਛਾ। ਉਦੋਂ ਬੰਦੇ ਇੱਦਾਂ ਲੈ ਜਾਂਦੇ ਸੀਗੇ ਕਿ ਦੇਖਦਾ ਬੰਦਾ ਕੰਮ ਕਰਨ ਵਾਲਾ, ਉਹਨੂੰ ਲੈ ਜਾਂਦੇ ਸੀ। ਕੰਮ ਦੇਖਦੇ ਸੀਗੇ ਤੇ ਲੈ ਜਾਂਦੇ ਸੀ ਕੰਪਨੀ ਵਾਲੇ। ਉਹ ਦੋਨਾਂ ਨੂੰ ਤੀਸਰੇ ਮਹੀਨੇ ਇਹ ਵੀ ਚਲਾ ਗਿਆ, ਦੋਨੋਂ ਚਲ ਗਿਆ। ਅੱਲਾਹ ਤਾਲਾ ਨੇ ਬਾਂਹ ਫੜ ਲਈ, ਪੈਸੇ ਬਥੇਰੇ ਕਮਾਏ ਇਹਨਾਂ ਨੇ। ਜਗ੍ਹਾ ਪਹਿਲੇ ਮੈਂ ਲਈ, ਇੱਥੇ ਮਕਾਨ ਬਣਾਇਆ, ਕੰਮ 20-25 ਲੱਖ ਰੁਪਈਆ ਲੱਗਾ। ਅੱਛਾ। ਫਿਰ ਇੱਧਰ ਸਾਹਮਣੇ ਜਗ੍ਹਾ ਸੀਗੀ 8 ਲੱਖ ਦੀ, ਉਹ ਲਈ। ਆਹ ਸਾਹਮਣੇ ਜਗ੍ਹਾ ਜਿੱਥੇ ਗੱਡੀ ਖੜੀ ਆ ਸਰੀਂ ਵਾਲੀ, ਇਹ ਲਈ 2.5-3 ਲੱਖ ਦੀ ਲੈ ਕੇ ਤਾਂ ਇਹ ਜਗ੍ਹਾ ਬਣਾਈ। ਮੈਂ ਕਿਹਾ ਵੀ 3 ਮੁੰਡੇ ਆ, ਤਿੰਨੀ ਤਾਂ ਹੀ ਜਗ੍ਹਾ ਬਣ ਗਈ। ਅਲੱਗ-ਅਲੱਗ ਘਰ ਬਣ ਗਏ। ਅਲੱਗ ਬਣ ਗਿਆ। ਦਿਲ ਕਰਦਾ ਇਕੱਠੇ ਰਹਿਣ, ਦਿਲ ਕਰਦਾ ਆਪੋ ਆਪਣੇ ਮਕਾਨ ਬਣਾਉਣ। ਲੇਕਿਨ ਹੋਇਆ ਰੱਬ ਦੀ ਕਰਮੀ ਇਹ ਕਿ ਵੱਡੇ ਬੱਚੇ ਦੀ 12 ਸਾਲ ਪਹਿਲੇ ਸ਼ਾਦੀ ਹੋਈ ਸੀ। 12 ਸਾਲ ਸਾਡੇ ਘਰੋਂ ਵਸ ਕੇ ਗਏ। 12 ਸਾਲ ਤੋਂ ਬਾਅਦ ਪਤਾ ਨਹੀਂ ਉਹਨੇ ਆਪਣੇ ਬੰਦੇ ਨੂੰ ਕੀ ਕੀਤਾ, ਸਮਝੋ ਬਾਹਰ ਆ ਗੱਲ ਹਜੇ ਤੱਕ। ਉਹ ਛੁੱਟੀ ਆ ਗਿਆ ਸਾਊਦੀ ਅਰਬ ਚੋਂ, ਬਲਕਿ ਉਹ ਉੱਥੇ ਅਸਤੀਫਾ ਦੇ ਕੇ ਆ ਗਿਆ। ਪੈਸਾ ਪੂਸਾ ਵਾਹਵਾ ਮਿਲਿਆ ਹੋਊ ਉਹਨੂੰ, ਕੰਪਨੀ ਸੀਗਾ, ਕੰਪਨੀ ਉਹ ਬੈਨੀਫਿਟ ਵੀ ਦਿੰਦੀ ਹੈ ਨਾ ਜੀ। ਛੋਟਿਆਂ ਦੀ ਦੋਵਾਂ ਦੀ ਸ਼ਾਦੀ ਰੱਖੀ ਸੀ, ਉਹ ਉੱਥੋਂ ਪੱਕਾ ਆ ਗਿਆ ਇੱਥੇ। ਇਹ ਨਹੀਂ ਸਾਡੀ ਜ਼ਿਹਨ ਨੇ ਕੰਮ ਕੀਤਾ ਕਿ ਕੀ ਹੋਇਆ ਉਹਨੂੰ। ਉਹ ਸਾਨੂੰ ਨਾ ਭੱਜ ਕੇ ਪਵੇ। ਬੱਚਿਆਂ ਦੀ ਸ਼ਾਦੀ ਤਾਂ ਹੋ ਗਈ ਛੋਟਿਆਂ ਦੀ, ਉਸ ਤੋਂ ਬਾਅਦ ਨਾ ਸਾਨੂੰ ਭੱਜ ਕੇ ਪਵੇ। ਨਾ ਉਹਨੂੰ ਪਤਾ ਮੇਰੀ ਮਾਂ ਵਾ, ਨਾ ਉਹਨੂੰ ਪਤਾ ਮੇਰਾ ਪਿਓ। ਰਿਸ਼ਤਿਆਂ ਦੀ ਪਛਾਣ ਭੁੱਲ ਗਏ। ਰਿਸ਼ਤਿਆਂ ਦੀ ਨਾ ਪਛਾਣ ਹੀ ਭੁੱਲ ਗਏ। ਮੈਂ ਉਹਨੂੰ ਕਹਿਣਾ, ਹਸਨ ਅਲੀ ਉਹਦਾ ਨਾਂ ਸੀ, ਮੈਂ ਉਹਨੂੰ ਕਹਿਣਾ, ਮੈਂ ਕਿਹਾ ਯਾਰ ਤੂੰ ਬੰਦਿਆਂ ਤਰ੍ਹਾਂ ਬਹਿ ਕੇ ਗੱਲ ਤਾਂ ਕਰ, ਕੀ ਮਸਲਾ ਤੈਨੂੰ, ਕੀ ਗੱਲ ਆ? ਉਹ ਕੋਈ ਮਸਲਾ ਨਹੀਂ, ਬਸ ਉਹ ਕੋਈ ਮਸਲਾ। ਉਹ ਇੱਦਾਂ ਹੀ ਨਾ ਉਹਦਾ ਗਲ ਪੈਣ ਨੂੰ ਕਰਿਆ ਕਰੇ। ਉਹ ਇੱਕ ਦਿਨ ਛੋਟਾ ਧਾਰ ਕੱਢੇ ਤਾਂ ਉਹ ਡੰਡਾ ਲੈ ਕੇ ਤਾਂ ਉਹਨੂੰ ਮਾਰ ਨਾ ਜਾਵੇ। ਉਹ ਮਾਂ ਉਹਦੀ ਬੈਠੀ ਸੀ, ਮਾਂ ਉਹਦੀ ਕਹਿੰਦੀ ਤੂੰ ਮੈਨੂੰ ਇਹ ਦੱਸ ਵੀ ਉਹ ਤਾਂ ਧਾਰ ਕੱਢਦਾ, ਤੇਰੇ ਨਾਲ ਕੋਈ ਗੱਲ ਨਹੀਂ ਬਾਤ ਨਹੀਂ, ਤੇ ਤੂੰ ਡੰਡਾ ਲੈ ਕੇ ਉਹਦੇ ਵੱਲ ਕੱਸਣ ਡਿਆ। ਕਹਿੰਦਾ ਇਹਦਾ ਲੱਕ ਤੋੜ ਦੇਣਾ। ਅੱਛਾ। ਕੁਛ ਸਮਝੇ ਸਾਡੀ ਨੇ ਕੰਮ ਨਹੀਂ ਕੀਤਾ ਵੀ ਉਸ ਮੁੰਡੇ ਨੂੰ ਹੋਇਆ ਕੀ। ਅਖੀਰ ਉਹ ਲੜ ਪਿਆ ਸਾਡੇ ਨਾਲ। ਉਹਨੇ ਬਚਾਲਾ ਜਿਹੜਾ ਸੀ ਨਾ, ਬਚਾ ਉਹ ਜ਼ਰਾ ਕਮਜ਼ੋਰ ਸੀਗਾ, ਉਹਨੂੰ ਫੜ ਕੇ ਥੱਲੇ ਸਿੱਟਿਆ, ਆਪ ਉੱਤੇ ਬਹਿ ਗਿਆ। ਸਾਨੂੰ ਮੁਕੀ ਹੋ ਗਿਆ। ਮੈਂ ਉਰੇ ਬੈਠ ਕੇ ਹੀ ਬੈਠਾ ਸੀ, ਮੈਂ ਰੌਲਾ ਪਿਆ। ਉਹ ਦੂਸਰੀਆਂ ਜਿਹੜੀਆਂ ਨਵੀਆਂ ਵਿਆਹ ਕੇ ਲੈਣੀਆਂ ਸੀ, ਉਹ ਮੈਨੂੰ ਕਹਿੰਦੀਆਂ ਮਾਮੂ ਮਾਰ ਸੁੱਟਿਆ ਜ਼ਾਹਰ ਨੂੰ। ਭੱਜ ਕੇ ਗਿਆ, ਦੇਖਿਆ ਉਹ ਮੈਨੂੰ ਵੀ ਉਹਨੇ ਗਿਰੋਬਾਨ ਤੋਂ ਫੜ ਕੇ ਤਾਂ ਮੈਨੂੰ ਵੀ ਗੋਡਿਆਂ ਭਰ ਥੱਲੇ। ਮੈਂ ਕਿਹਾ ਵੀ ਇਹ ਪਤਾ ਨਹੀਂ ਕੀ ਵਜ੍ਹਾ, ਕੀ ਗੱਲ ਆ। ਫਿਰ ਖੈਰ ਛੋਟਾ ਨਹਾ ਰਿਹਾ ਸੀ, ਉਹ ਤਗੜਾ, ਉਹਨੂੰ ਆਵਾਜ਼ ਦਿੱਤੀ ਵੀ ਫਟਾਫਟ ਨਿਕਲ। ਉਹ ਗੁਸਲਖਾਨੇ 'ਚੋਂ ਨਿਕਲਿਆ, ਸਾਬਣ ਉੱਦਾਂ ਹੀ ਲੱਗਾ, ਸਲਵਾਰ ਪਾਈ, ਨਿਕਲ ਗਿਆ ਬਾਹਰ। ਨਿਕਲ ਦੇਖਿਆ ਵੀ ਇਹ ਤਾਂ ਅੱਬੂ ਨੂੰ ਵੀ ਲੈ ਗਿਆ ਤੇ ਭਾਈ ਨੂੰ ਵੀ ਲੈ ਗਿਆ।
ਉਹਨੇ ਕੀ ਕੀਤਾ, ਫੜ ਕੇ ਨਾ ਸਿੱਟ ਲਿਆ ਥੱਲੇ। ਪਰ ਮੈਂ ਵੀ 5-7 ਰੱਖੀਆਂ, ਉਹਨੇ ਵੀ ਘਰ ਚੰਗਾ ਕੁੱਟਿਆ ਵੱਡੇ ਨੂੰ। ਫਿਰ ਸਾਡੀ ਜਾਨ ਛੁੱਟੀ। ਉਹ ਉਸੇ ਵੇਲੇ ਨਾ ਤੀਵੀਂ ਆਦਮੀ ਦੋਨੋਂ ਹੀ ਸ਼ੇਖਾਂ ਤੋਂ ਵਿਆਹ। ਸ਼ੇਖਾਂ ਹੀ ਵਿਆਹ ਸੀ। ਹਾਂ ਸ਼ੇਖਾਂ ਚਲੇ ਸਵੇਰ ਨੂੰ ਸਾਡੇ ਖਿਲਾਫ ਦਰਖਾਸਤ ਦੇ ਦਿੱਤੀ ਥਾਣੇ। ਇੱਦਾਂ ਦੇ ਕਈ ਕਿਸਮਾਨ ਹੋਏ। ਇਹ ਵੀ ਗਿਆ ਸੀ ਚੜਾਉਣ ਸਾਨੂੰ ਲੜਦਿਆਂ ਨੂੰ। ਬਸ ਇਹ ਜਿਹੜਾ ਨਾ ਦੁੱਖ ਪਹੁੰਚਿਆ ਕਿ ਔਲਾਦ ਨੂੰ ਬੰਦਾ ਉਂਗਲੀ ਫੜ ਕੇ ਤੁਰਨਾ ਸਿਖਾਉਂਦਾ, ਕੀ ਕੁਛ ਕਰਦਾ ਉਹਦੇ ਵਾਸਤੇ, ਕਿ ਬੱਚੇ ਨੂੰ ਪਾਲਦਾ, ਫਿਰ ਉਹਨੂੰ ਦੇਖਦਾ ਵੀ ਇਹ ਕਦੋਂ ਜਵਾਨ ਹੋਊਗਾ, ਫਿਰ ਉਹਨੂੰ ਪੜ੍ਹਾਉਂਦਾ, ਪੂਰਾ ਟਿੱਲ ਮਾਰਦਾ ਆਪਣਾ ਵੀ ਜਿੰਨਾ ਮਰਜ਼ੀ ਪੜ੍ਹੇ। ਦੇਖੋ ਜੀ, ਨੱਸ ਭੱਜ ਜੋ ਸਹੀ ਗਲਤ ਨਜਾਇਜ਼ ਜਾਇਜ਼ ਸਾਰੀ ਐਕਟੀਵਿਟੀ ਆਪਣੀ ਔਲਾਦ ਲਈ ਹੁੰਦੀ। ਹਾਂਜੀ ਹਾਂਜੀ, ਵੀ ਇਹਨਾਂ ਨੂੰ ਸੁੱਖ ਮਿਲ ਜਵੇ। ਮੈਂ ਉੱਥੇ ਤੁਸੀਂ ਯਕੀਨ ਕਰੋਗੇ ਸਾਨੂੰ 3 ਵਜੇ ਛੁੱਟੀ ਹੋ ਜਾਣੀ ਨਾ, ਤੇ ਉਸ ਤੋਂ ਬਾਅਦ ਕੋਈ ਕੰਮ ਦੇਖਣਾ ਕਿ ਜਿਹੜਾ ਅਸੀਂ ਆਪਣੀ ਤਨਖਾਹ ਤੋਂ ਬਾਹਰ ਅਸੀਂ ਕਮਾਉਂਦੇ, ਪਾਰਟ ਟਾਈਮ ਕਮਾ ਕਿਤੇ ਨਾ ਕਿਤੇ ਲਾ ਲੈਣਾ। ਹਾਂ, ਵੀ ਬੱਚਿਆਂ ਦਾ ਖਰਚਾ ਨਹੀਂ ਪੂਰਾ ਹੁੰਦਾ, ਪੜ੍ਹਦੇ ਆ, ਛੋਟੇ ਆ, ਇਸ ਤਰ੍ਹਾਂ ਦਾ ਕਰਦਾ ਮਾਂ ਬਾਪ। ਲੇਕਿਨ ਉਹ ਸਮਝ ਨਹੀਂ, ਹਜੇ ਤੱਕ ਸਾਨੂੰ ਸਮਝ ਨਹੀਂ ਆਈ ਵੀ ਉਹ ਬੰਦੇ ਨੂੰ ਹੋਇਆ ਕੀ ਆ। ਪਿੰਡ 'ਚ ਹੀ ਰਹਿੰਦਾ ਹੁਣ? ਨਹੀਂ, ਸ਼ੇਖਾਂ ਰਹਿੰਦਾ। ਸਹੁਰਿਆਂ ਦੇ ਚਲਾ ਗਿਆ? ਹਾਂਜੀ। ਉਹਦੀ ਅਕਲ ਦਾ ਅੰਦਾਜ਼ਾ ਲਾ ਲਓ। ਉੱਥੇ ਉਹਨੇ ਜਾ ਕੇ ਸਹੁਰਿਆਂ ਦੇ ਪਿੰਡ ਬੰਦਾ ਪੈਸਾ ਉਹਦੇ ਕੋਲ ਸੀਗਾ, ਪੈਸਾ ਸਾਨੂੰ ਨਹੀਂ ਉਹਨੇ ਦਿੱਤਾ। ਉਹ ਪੈਸਾ ਲਾ ਕੇ ਤਾਂ ਉੱਥੇ 20 ਲੱਖ ਦਾ ਦਾਣਾ ਪਾਣੀ ਜਿੱਥੇ ਜਿੰਨਾ ਕਿਸੇ ਦਾ ਲਿਖਿਆ ਜੀ, ਕਿਸੇ ਦਾ ਲਿਖਿਆ ਸਬੱਬ ਬਣ ਜਾਂਦੇ ਆ ਇਸ ਤਰ੍ਹਾਂ ਦੇ ਜਿਹੜੇ ਹਾਲ। ਮਾਂ ਬਾਪ ਦੇ ਹੱਥ ਨੂੰ, ਗਰੀਬਾਂ ਨੂੰ ਹੱਥ ਪਾਣਾ, ਇਹ ਛੋਟੀ ਜੀ ਗੱਲ ਨਹੀਂ। ਇਸ ਤੋਂ ਪਰੇ ਗੁਸਤਾਖੀ ਕੋਈ ਹੋਰ ਹੋ ਹੀ ਨਹੀਂ ਸਕਦੀ। ਫਿਰ ਖਾਸ ਕਰ ਸਾਡੇ ਕਲਚਰ ਦੇ। ਉਸ ਤੋਂ ਬਾਅਦ ਆਇਆ, ਫਿਰ ਕਈ ਬੰਦੇ ਵੀ ਆਏ ਵਿੱਚ ਸੁਲ੍ਹਾ ਵਾਸਤੇ। ਮੈਂ ਕਿਹਾ ਗੱਲ ਸੁਣੋ, ਉਹ ਟਾਈਮ ਲੰਘ ਗਿਆ ਕਿ ਮੇਰਾ ਗਰੀਬਾਨ ਉਹਨੇ ਫੜ ਲਿਆ ਤੇ ਮੈਂ ਹੁਣ ਉਹਨੂੰ ਪਿੱਛੇ ਲਿਆ ਕੇ ਘਰ ਕੀ ਕਰੂੰਗਾ, ਭੜ ਕੇ ਉਹ ਕੋਈ ਹੋਰ ਚੀਜ਼ ਮੇਰੇ ਸਿਰ 'ਚ ਮਾਰੂਗਾ। ਇਸ ਤਰ੍ਹਾਂ ਦਾ ਬਾਬਾ ਜੀ ਸਾਡੇ ਨਾਲ ਮੌਜੂਦ ਸੀਗੇ ਜੀ। ਪਾਰਟੀਸ਼ਨ ਨਾਲ ਜੁੜੀਆਂ ਹੋਈਆਂ ਪੁਰਾਣੀਆਂ ਜਿਹੜੀਆਂ ਬਜ਼ੁਰਗਾਂ ਤੋਂ ਗੱਲਾਂ ਬਾਤਾਂ ਸੁਣੀਆਂ, ਉਹ ਵੀ ਤੁਹਾਡੇ ਰੂਬਰੂ ਕੀਤੀਆਂ। ਜ਼ਿੰਦਗੀ ਦੇ ਵਾਕਿਆਤ ਵੀ ਦੱਸੇ ਜਿਨ੍ਹਾਂ ਵਿੱਚ ਆਪਣੇ ਬੇਟੇ ਦਾ ਜ਼ਿਕਰ ਕੀਤਾ। ਔਰ ਮੈਂ ਸਮਝਦਾ ਕਿ ਬੜਾ ਔਖਾ ਹੋ ਕੇ ਜ਼ਿਕਰ ਕੀਤਾ ਕਿ ਕੁਝ ਜਿਹੜੀ ਕਾਬਲੇ ਫਖਰ ਚੀਜ਼ ਨਹੀਂ ਹੈਗੀ ਕਿ ਬੰਦਾ ਦੱਸੇ। ਲੇਕਿਨ ਇਹ ਹੈ ਕਿ ਅੰਦਰ ਦਾ ਵੈਸੇ ਸ਼ਰਮਾਂ ਦੀ ਦੱਸਦੇ ਦੁੱਖ ਸੀ ਬਾਹਰ ਆ ਗਿਆ। ਔਰ ਇਹ ਤੋਂ ਇਹ ਨਤੀਜਾ ਕੱਢਣਾ ਚਾਹੀਦਾ ਆ ਕਿ ਘਰਾਂ ਦੇ ਵਿੱਚ ਕੋਈ ਵੀ ਬੱਚੇ ਆਪਣੇ ਵਾਲਦੈਨ ਦੇ ਨਾਲ ਇਸ ਹੱਦ ਤੱਕ ਨਾ ਜਾਣ ਕਿ ਦੁਬਾਰਾ ਮਾਫੀ ਮੰਗਣੀ ਵੀ ਹੋਵੇ ਤੇ ਉਹ ਲਫ਼ਜ਼ ਛੋਟੇ ਪੈ ਜਾਣ। ਕਿਉਂਕਿ ਇਹਨਾਂ ਨੇ ਜੰਮਿਆ ਪਾਲਿਆ, ਨੌਕਰੀਆਂ, ਵਿਆਹ, ਸਾਰਾ ਕੁਝ, ਸਾਰੀਆਂ ਜ਼ਿੰਮੇਵਾਰੀਆਂ, ਜਿੱਦਾਂ ਕਿ ਪਹਿਲੇ ਵੀ ਦੱਸਿਆ ਕਿ ਆਪਣੇ 10 ਸਾਲ ਪਹਿਲੇ ਰਿਟਾਇਰਮੈਂਟ ਲੈ ਕੇ ਉਹਨਾਂ ਨੂੰ ਬਾਹਰ ਭੇਜਿਆ। ਕੀ ਸਿਲਾ ਮਿਲਿਆ? ਗੁਲਾਮੇ ਨੂੰ ਹੱਥ ਪੈ ਗਿਆ। ਔਰ ਇਹ ਬਦਕਿਸਮਤੀ ਆ, ਨਾ ਫਰਮਾਨੀ ਦੀ ਵੀ ਇੰਤਹਾ ਕਹਿ ਸਕਦੇ ਆ। ਬਿਲਕੁਲ ਵੀ ਇਹ ਕੈਸੇ ਜੀ ਮਗਰ ਲੱਗ ਕੇ ਬਾਬਾ ਜੀ ਹੁਣ ਹੋਣਾ ਇਦਾਂ ਹੀ ਆ। ਉਹਦੀ ਔਲਾਦ ਨੇ ਵੀ ਇਹ ਮੱਕਾ ਫਾਤੇ ਅਮਲ ਆ। ਇਹ ਮਤ ਖਿਆਲ ਕਰੋ ਕਿ ਤੁਸੀਂ ਕਿਸੇ ਜਗ੍ਹਾ ਬਾਜਰਾ ਬੀਜ ਕੇ ਤੁਸੀਂ ਕਹੋ ਇੱਥੇ ਮੱਕੀ ਜੰਮ ਪੈਣੀ ਆ। ਨਹੀਂ, ਉੱਥੇ ਬਾਜਰਾ ਹੀ ਜੰਮਣਾ। ਗੱਲ ਮੁੱਕਦੀ ਇਹ ਹੈ ਜੀ ਕਿ ਮਾਂ ਬਾਪ ਜਿਹੜੇ ਆ ਨਾ ਜੀ, ਇਹ ਆਪਣੀ ਔਲਾਦ ਨੂੰ ਇਸ ਕਰਕੇ ਨਹੀਂ ਜਵਾਨ ਕਰਦੇ, ਇਸ ਕਰਕੇ ਬੜੇ ਨਹੀਂ ਕਰਦੇ, ਇਸ ਕਰਕੇ ਨਹੀਂ ਪੜ੍ਹਾਉਂਦੇ ਕਿ ਕੱਲ੍ਹ ਨੂੰ ਸਾਡੇ ਸਿਰ 'ਚ ਜੁੱਤੀਆਂ ਮਾਰਨ। ਉਹ ਆਪਣੇ ਬੁਢਾਪੇ ਦਾ ਸਹਾਰਾ ਸਮਝਦੇ ਹੋਏ ਆ ਵੀ ਕੱਲ੍ਹ ਨੂੰ ਅਸੀਂ ਬੁੱਢੇ ਹੋਏ ਡਿੱਗ ਪਏ 100 ਬੰਦਿਆਂ ਦਾ ਮਸਾਇਲ ਬਣ ਜਾਂਦੇ। ਕਈ ਵਾਰੀ ਐਸੇ ਹਾਲਾਤ ਪੈਦਾ ਹੁੰਦੇ ਕਿ ਬੰਦੇ ਦੇ ਆਪਣੇ ਹੱਥ ਪੈਰ ਉਹਦੇ ਅਜ਼ਾ ਉਹਦੇ ਕਹਿਣੇ 'ਚ ਨਹੀਂ ਰਹਿੰਦੇ, ਬਿਮਾਰ ਇਸ ਤਰ੍ਹਾਂ ਹੋ ਜਾਂਦੇ ਆ ਕਿ ਉਹ ਆਪਣਾ ਚਮਚਾ ਵੀ ਮੂੰਹ ਤੱਕ ਨਹੀਂ ਲਿਜਾ ਸਕਦੇ। ਸਾਡੇ ਬਾਪ ਨੂੰ ਫਾਲਜ ਹੋ ਗਿਆ, 2 ਸਾਲ ਮੰਜੇ 'ਤੇ ਰਿਹਾ। ਅਸੀਂ ਰੋਟੀ ਤੋੜ ਕੇ ਹੱਥ ਨਾਲ ਬਰੀਕ ਕਰਕੇ ਤਾਂ ਉਹਦੇ ਮੂੰਹ 'ਚ ਪਾਉਂਦੇ। ਬਿਲਕੁਲ, ਇਹ ਹੱਕ ਬਣਦਾ ਜੀ। ਹਾਂਜੀ, ਇਹ ਨੇਕ ਔਲਾਦ ਦੀ ਜ਼ਿੰਮੇਵਾਰੀ ਹੈ ਇਹ। ਤੇ ਉਹ ਬੱਚੇ ਜਦੋਂ ਕੱਲ੍ਹ ਨੂੰ ਪੁੱਠੇ ਕੰਮ ਕਰਨ ਜਾਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਤਾਂ ਮੇਰਾ ਖਿਆਲ ਇਸ ਤੋਂ ਵੱਡਾ ਦੁੱਖ ਦੁਨੀਆ 'ਤੇ ਕੋਈ ਮਾਂ ਬਾਪ ਲਈ ਹੈ ਨਹੀਂ। ਅਸੀਂ ਵੀਡੀਓ ਰਾਹੀਂ ਇਹੀ ਸੁਨੇਹਾ ਦੇਵਾਂਗੇ ਕਿ ਮਾਂ ਬਾਪ ਦਾ ਅਦਬ ਕਰੋ ਜਿੰਨਾ ਹੋ ਸਕਦਾ ਹੈ, ਕਿਉਂਕਿ ਇਹਨਾਂ ਦਾ ਨਿਮਲ ਬਦਲ ਦੁਨੀਆ 'ਤੇ ਕੋਈ ਹੈ ਹੀ ਨਹੀਂ। ਨਾ ਤੁਹਾਨੂੰ ਭਰਾ ਲੱਭਣੇ ਜਿਹੜੇ ਖੂਨੀ ਰਿਸ਼ਤੇ ਆ ਜਿਨ੍ਹਾਂ ਵਿੱਚ ਮਾਂ ਬਾਪ ਭੈਣ ਭਾਈ, ਇਹ ਦੁਬਾਰਾ ਨਹੀਂ ਤੁਹਾਨੂੰ ਲੱਭਣੇ। ਜੋ ਬਾਪ ਚਲੇ ਗਿਆ ਤਾਂ ਭਾਈ ਤੁਹਾਨੂੰ ਕਿਸ ਤਰ੍ਹਾਂ ਲੱਭ ਜਾਣਗੇ? ਨਾ ਬਾਪ ਦੀ ਦੁਬਾਰਾ ਦੁਨੀਆ 'ਤੇ ਆਵੇ, ਨਾ ਸ਼ਾਦੀ ਹੋਵੇ, ਨਾ ਤੁਹਾਨੂੰ ਭਰਾ ਲੱਭਣ। ਇਸ ਕਰਕੇ ਇਹਨਾਂ ਰਿਸ਼ਤਿਆਂ ਦੀ ਕਦਰ ਕਰਿਆ ਕਰੋ ਜੀ। ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ। ਰੱਬ ਰਾਖਾ।